ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਵਿਊਅਰਸ ਲੱਗਦਾ ਹੈ ਕਿ ਹਿੰਦੂਤਵੀਆਂ ਤੇ ਕੋਈ ਸਾੜ ਸਤੀ ਜੜੀ ਹੈ ਉਹ ਆ ਗਈ ਹੈ। FBI ਦੇ ਦਰਜਨਾਂ ਅਫਸਰਾਂ ਨੇ ਨਿਊ ਜਰਸੀ ਦੇ ਹਿੰਦੂ ਮੰਦਿਰ ਤੇ ਰੇਡ ਕਰਕੇ ਸੈਂਕੜੇ ਉਹਨਾਂ ਗਰੀਬ ਦਲਿਤ ਜਿਹੜੇ ਮਜ਼ਦੂਰਾਂ ਨੂੰ ਉੱਥੋਂ ਕੱਢਿਆ ਔਰ ਨਿਊਯਾਰਕ ਟਾਈਮਜ਼ ਅਨੁਸਾਰ ਇਹਨਾਂ ਗਰੀਬ ਮਜ਼ਦੂਰਾਂ ਨੂੰ ਭਾਰਤ ਨੂੰ ਲਿਆ ਕੇ ਜ਼ਬਰਦਸਤੀ ਇੱਕ ਥਾਂ ਤੇ ਕੈਦ ਕਰਕੇ ਉਹਨਾਂ ਨੂੰ ਰੱਖਿਆ ਹੋਇਆ ਸੀ ਤੇ ਉਹਨਾਂ ਨੂੰ ਰੋਜ਼ਾਨਾ $1 ਤੋਂ ਘੱਟ ਜਿਹੜੀ ਮਜ਼ਦੂਰੀ ਜਿਹੜੀ ਉਹ ਦਿੱਤੀ ਜਾ ਰਹੀ ਸੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਲਾਮਾ ਇਕਬਾਲ ਜਿਹੜੇ ਸਾਡੇ ਉਸ ਖਿੱਤੇ ਦੇ ਬਹੁਤ ਵੱਡੇ ਦਾਨਿਸ਼ਵਰ, ਫਿਲਾਸਫਰ, ਸ਼ਾਇਰ, ਉਹਨਾਂ ਨੂੰ ਬੇਸ਼ੱਕ ਮਸ਼ਰਕ ਦੇ ਸ਼ਾਇਰ ਕਿਹਾ ਜਾਂਦਾ ਹੈ, ਪਰ ਮੈਂ ਸਮਝਦਾ ਵੀ ਉਹ ਆਪਣੀ ਗ੍ਰੇਟਨੈਸ 'ਚ ਉਹਨਾਂ ਦਾ ਕੋਈ ਸਾਨੀ ਨਹੀਂ ਹੈ। ਉਹਨਾਂ ਨੇ ਬਾਂਗੇ ਦਰਾ ਕਿਤਾਬ ਦੇ ਵਿੱਚ ਇੱਕ ਨਜ਼ਮ ਨਾਨਕ ਨਾਮ ਦੇ ਉੱਤੇ ਲਿਖੀ। ਜਿਹੜਾ ਸਬਜੈਕਟ ਹੁਣ ਅਸੀਂ ਡਿਸਕਸ ਕਰਨ ਜਾ ਰਹੇ ਹਾਂ, ਮੈਂ ਉਸ ਨਜ਼ਮ ਨੂੰ ਕਈ ਵਾਰ ਕੋਟ ਕਰਦਾ ਐਡ ਕੰਟੈਕਸਟ ਦੇ ਵਿੱਚ, ਪਰ ਉਹਦੇ 'ਚ ਜਦੋਂ ਉਹਨਾਂ ਨੇ ਬ੍ਰਾਹਮਣਵਾਦ ਦੀ ਆਈਡੀਓਲੋਜੀ ਨੂੰ ਕਿ ਕਿਵੇਂ ਇਹ ਗੈਰ ਇਨਸਾਨੀ ਹੈ, ਕਿਵੇਂ ਇਸ ਦੇ ਵਿੱਚ ਇਨਸਾਨੀਅਤ ਦਾ ਦਰਦ ਨਹੀਂ ਹੈ ਔਰ ਕਿਵੇਂ ਇਹਨਾਂ ਦੇ ਲਈ ਜਿਹੜਾ ਉਹ ਜ਼ੁਲਮ ਦਾ ਮਤਲਬ ਕੋਈ ਉਹਨਾਂ ਨੂੰ ਕੋਈ ਪੈਂਗਸ, ਕੋਈ ਪੇਨ ਨਹੀਂ ਹੁੰਦੀ। ਇਹ ਇਸ ਕਦਰ ਨੇ ਕਿ ਵੀ ਇਹਨਾਂ ਦੀ ਖੁਸ਼ਕ ਫਿਲਾਸਫੀ ਨੇ ਇਹਨਾਂ ਨੂੰ ਇਸ ਹੱਦ ਤੱਕ ਖੁਸ਼ਕ ਬਣਾ ਦਿੱਤਾ ਹੋਇਆ ਕਿ ਨਾ ਇਹਨਾਂ ਨੂੰ ਬੁੱਧ ਦੀ ਗੱਲ ਸਮਝ ਆਈ ਜਦੋਂ ਉਹਨਾਂ ਨੇ ਅਲਾਮਾ ਇਕਬਾਲ ਨੇ ਇਸ ਨਜ਼ਮ ਦੇ ਵਿੱਚ ਬੁੱਧ ਦੇ ਹਵਾਲੇ ਨਾਲ ਕਿਹਾ ਕਿ ਆਸ਼ਕਾਰ ਉਸਨੇ ਕੀਆ ਜੋ ਜ਼ਿੰਦਗੀ ਕਾ ਰਾਜ਼ ਥਾ, ਹਿੰਦ ਕੋ ਲੇਕਿਨ ਖਿਆਲੀ ਫਲਸਫਾ ਪੇ ਨਾਜ਼ ਥਾ। ਇਹ ਉਹਦੇ ਤੇ ਹੀ ਰਹਿਣ ਵਾਲੇ। ਔਰ ਫਿਰ ਉਹਨਾਂ ਨੇ ਬੁੱਧ ਧਰਮ ਦਾ ਕਿਵੇਂ ਸਫਾਇਆ ਕੀਤਾ ਉਹ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਜਦੋਂ ਉਹਨਾਂ ਨੇ ਕਿਹਾ ਕਿ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ। ਇਹ ਅਲਾਮਾ ਨੇ 1920 'ਚ ਕਿਹਾ ਹੋਏਗਾ, ਅਸੀਂ 100 ਸਾਲ ਬਾਅਦ ਜਦੋਂ ਗੱਲ ਕਰ ਰਹੇ ਹਾਂ। ਅੱਜ ਤਾਂ ਬ੍ਰਾਹਮਣ ਪਾਵਰ ਦੇ ਵਿੱਚ ਬੈਠਾ ਹੋਇਆ। ਉਹਨਾਂ ਦੇ ਕੋਲ ਜਦੋਂ ਉਹਨਾਂ ਨੇ ਕਿਹਾ ਸੀ ਉਦੋਂ ਤਾਂ ਅਜੇ ਬ੍ਰਿਟਿਸ਼ ਗੁਲਾਮੀ 'ਚ ਸੀ। ਉਹਨਾਂ ਨੇ ਕਿਹਾ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ, ਮੈਂ ਪਿੰਦਾਰ में ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ में। ਕਿ ਇਹ ਹੰਕਾਰ ਦੀ ਸ਼ਰਾਬ ਪੀ ਕੇ ਬ੍ਰਾਹਮਣ ਅੱਜ ਵੀ ਇਸ ਧਰਤੀ ਦੇ ਉੱਤੇ ਜਿਹੜਾ ਉਹ ਸਰਸ਼ਾਰ ਹੈ ਔਰ ਗੌਤਮ ਦੀ ਗੱਲ ਗੈਰਾਂ ਦੀ ਮਹਿਫਲ ਦੇ ਵਿੱਚ ਹੈ। ਪਰ ਇਸੇ ਨਜ਼ਮ 'ਚ ਜਦੋਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਆਮਦ ਦੀ ਗੱਲ ਕੀਤੀ, ਉਸ ਤੋਂ ਪਹਿਲਾਂ ਉਹਨਾਂ ਨੇ ਠੀਕ ਡਿਸਕ੍ਰਾਈਬ ਕੀਤਾ ਕਿ ਆਹ शूदर के लिए हिंदुस्तान गम खाना है, दर्द इंसानी से इस बस्ती का दिल बेगाना है। कि इन्हां 'ਚ ਕੋਈ ਦਰਦ ਨਹੀਂ ਹੈ ਇਨਸਾਨੀਅਤ ਦਾ। ਇਹਨਾਂ ਨੇ ਇੱਕ ਵੱਡਾ ਹਿੱਸਾ ਜਿਨ੍ਹਾਂ ਨੂੰ ਇਹਨਾਂ ਦੇ ਕਾਸਟ ਸਿਸਟਮ ਨੇ ਸ਼ੂਦਰ ਬਣਾਇਆ, ਇਸ ਮੁਲਕ ਦਾ ਨਾਂ ਗਮ ਖਾਨਾ ਕਹਿਣਾ ਜ਼ਿਆਦਾ ਬਿਹਤਰ ਬਣਦਾ। ਔਰ ਇਹ ਗੱਲ ਅੱਜ ਜਦੋਂ FBI ਦੇ ਦਰਜਨਾਂ ਆਫੀਸਰਸ ਉਹਨਾਂ ਨੇ ਅਮਰੀਕਾ ਦੇ ਸਭ ਤੋਂ ਵੱਡੇ ਮੰਦਰਾਂ 'ਚੋਂ ਇੱਕ ਮੰਦਰ ਜਿਸ ਨੂੰ ਇਹਨਾਂ ਨੇ ਪੈਸੇ ਦੇ ਕੇ ਔਰ ਵੱਡੇ ਵੱਡੇ ਆਰਟੀਕਲ ਛਪਵਾਏ ਕਿ ਭਾਈ ਇਹ ਕਿੰਨਾ ਵੱਡਾ ਮੰਦਰ ਅਸੀਂ ਬਣਾ ਦਿੱਤਾ ਹੈ ਔਰ ਇਸ ਮੰਦਰ ਦਾ ਨਾਂ ਇਹ ਨਿਊ ਜਰਸੀ ਦੇ ਵਿੱਚ ਹੈ ਔਰ 2014 ਜਿਹਨੂੰ ਖੋਲ੍ਹਿਆ ਗਿਆ ਸੀ ਔਰ ਇਹ ਰਾਊਟ 130 ਦੇ ਉੱਤੇ ਰੋਬਿਨਸਵਿਲ ਜਾਂਦੇ ਹੈ। ਇਹ ਇਟਾਲੀਅਨ ਮਾਰਬਲ ਦੇ ਨਾਲ ਬਣਿਆ ਹੋਇਆ। ਉੱਥੋਂ ਉਹਨੂੰ ਜਿਹੜਾ ਬਣਾ ਕੇ ਬਹੁਤ ਸਾਰੀ ਚੀਜ਼ਾਂ ਇੰਡੀਆ ਤੋਂ ਹੀ ਆਈਆਂ ਨੇ ਔਰ ਇਹਦੇ 'ਤੇ ਕਿੰਨਾ ਖਰਚ ਹੋਇਆ। ਔਰ ਇਸ ਮੰਦਰ ਦਾ ਨਾਂ ਜਿਹੜਾ ਅਕਸ਼ਾਰ ਪੁਰਸ਼ੋਤਮ ਸਵਾਮੀ ਨਾਰਾਇਣ ਸੰਸਥਾ ਜਿਹੜੀ ਇਸ ਨੂੰ ਓਨ ਕਰਦੀ ਹੈ ਔਰ ਇਸ ਸਾਰੇ ਦੇ ਉੱਤੇ ਔਰ ਇਹ ਜਿਹੜਾ ਗਰੁੱਪ ਹੈ ਇਹ ਸਵਾਮੀਨਾਥਨ ਜਿਹੜਾ ਸਵਾਮੀ ਨਾਰਾਇਣਨ ਇਹਨਾਂ ਦੇ ਮੰਦਰ ਹੋਰ ਵੀ ਨੇ ਔਰ ਇਹ ਮੋਦੀ ਦੇ ਯਾਰ ਨੇ ਜਾਂ ਮੋਦੀ ਨੇ ਇਹਨਾਂ ਨੂੰ ਪ੍ਰਮੋਟ ਕੀਤਾ। ਇਹ ਸਾਰੇ ਜਿਹੜੇ ਨੇ ਸਵਾਮੀ ਨਾਰਾਇਣਨ ਵਾਲੇ ਇਹ ਮੋਦੀ ਔਰ RSS ਦੇ ਬੜੇ ਕਰੀਬੀ ਨੇ ਔਰ ਪੱਕਾ ਗੁਜਰਾਤੀ ਮਾਡਲ ਦੇ ਉੱਤੇ ਉਹਨਾਂ ਦਾ ਉਹੀ ਜਿਹੜਾ ਅਵਤਾਰਵਾਦ ਔਰ ਜੋ ਇਹਨਾਂ ਦਾ ਜਿਹੜਾ ਪੁਰਾਣਿਕ ਹਿੰਦੂ ਧਰਮ ਹੈ ਉਹਨੂੰ ਇਹ ਪ੍ਰਮੋਟ ਕਰਦੇ ਨੇ। ਹਾਲਾਂਕਿ ਇਹ ਆਪਣੇ ਆਪ ਨੂੰ ਪ੍ਰੈਜ਼ੈਂਟ ਇਵੇਂ ਕਰਦੇ ਨੇ ਜੀ ਸਭ ਨੂੰ ਵੈਲਕਮ ਔਰ ਇੱਧਰ ਉੱਧਰ। ਹੁਣ ਜਿਹੜੀ ਖਬਰ ਅੱਜ ਨਿਊਯਾਰਕ ਟਾਈਮਜ਼ ਨੇ ਔਰ ਉਹਦੇ ਬਾਅਦ ਹੋਰ ਕਿੰਨੇ ਈਵਨ ਦਾ ਹਿਲ ਜਿਹੜੀ ਵਾਸ਼ਿੰਗਟਨ ਛਪਦੀ ਹੈ ਉਹਨਾਂ ਨੇ ਵੀ ਹਿਲ ਜਿਹੜੀ ਵਾਸ਼ਿੰਗਟਨ ਨਿਊਯਾਰਕ ਟਾਈਮਜ਼ ਦਾ ਤਾਂ ਟਾਈਟਲ ਹੈ ਹਿੰਦੂ ਟੈਂਪਲ ਇਨ ਨਿਊ ਜਰਸੀ
accused of exploiting workers, it lured from India, lawsuit alleges। ਕਿ ਵੀ ਇਹ ਕਿਵੇਂ ਜਿਹੜੇ ਗਰੀਬ ਵਰਕਰ ਔਰ ਉਹਦੇ 'ਚ ਅੱਗੇ ਸਟੋਰੀ ਜਾ ਕੇ ਬਹੁਤੇ ਉਹੀ ਆਹ ਸ਼ੂਦਰ ਕੇ ਲਈ ਕਿ ਉਹਨਾਂ 'ਚ ਦਲਿਤ ਨੇ ਗਰੀਬ ਨੇ ਉਹਨਾਂ ਨੂੰ ਲਿਆਂਦਾ ਕਿ ਜੀ ਤੁਸੀਂ ਅਮਰੀਕਾ ਇੰਜੋਏ ਕਰੋ ਇੰਨੀ ਤਨਖਾਹ ਤਾਂ $1.20 ਦੇ ਉੱਤੇ ਉਹਨਾਂ ਨੂੰ ਇੱਕ ਥਾਂ ਤੇ ਕੈਦ ਕੀਤਾ ਸੈਂਕੜਿਆਂ ਦੀ ਗਿਣਤੀ 'ਚ ਬਾਹਰ ਉਹਨਾਂ ਨੂੰ ਨਿਕਲਣ ਨਹੀਂ ਦਿੰਦੇ 18 ਘੰਟੇ ਉਹਨਾਂ ਦਾ ਕੰਮ ਔਰ ਜਿਹੜੀ ਉਹਨਾਂ ਨੂੰ ਪੇਮੈਂਟ ਹੈ ਉਹ ਸਾਰੇ ਦਿਨ ਦੀ $1.20 ਔਰ ਕਿਸੇ ਨਾਲ ਕੋਈ ਕੰਟੈਕਟ ਨਹੀਂ ਉਹਨਾਂ 'ਚ ਮਰ ਵੀ ਗਏ ਔਰ ਇਹ ਸਾਰਾ ਜਿਉਂ ਹੀ ਇਹ ਕੰਪਲੇਨ ਹੋਈ ਲਾਸੂਟ ਹੋਇਆ ਔਰ ਉਹਨਾਂ ਨੇ FBI ਰੇਡ ਐਵੇਂ ਨਹੀਂ ਕਰਦੀ ਪਹਿਲਾਂ ਉਹਨਾਂ ਦੀ ਸਾਰੀ ਜਿਹੜੀ ਆ ਉਹ ਆਪਣਾ ਇਨਵੈਸਟੀਗੇਟ ਕਰਦੇ ਨੇ ਔਰ ਉਸ ਤੋਂ ਬਾਅਦ ਕੀਤਾ ਔਰ ਇਸ ਸਾਰੇ ਦੇ ਵਿੱਚ ਜਿਹੜੀ ਦਾ ਹਿਲ ਨੇ ਸਟੋਰੀ ਦਿੱਤੀ ਹੈ ਫੈਡਰਲ ਏਜੰਟਸ ਪ੍ਰੋਬ ਹਿੰਦੂ ਸੈਕਟ ਯੂਜ਼ਿੰਗ ਫੋਰਸਡ ਲੇਬਰ ਟੂ ਬਿਲਡ ਨਿਊ ਜਰਸੀ ਟੈਂਪਲ। ਹੁਣ ਕਿਉਂ ਜਿਹਾ ਭਗਵਾਨ ਬਣਾ ਰਹੇ ਨੇ ਉਹਨਾਂ ਬੁੱਤਾਂ ਨੂੰ ਰੱਖਣਗੇ ਜਿਹਨੂੰ ਜਿਹੜਾ ਬਣਾਉਣ ਦੇ ਲਈ ਜਿਹਨਾਂ ਲੋਕਾਂ ਨੇ ਉਹ ਮਰ ਰਹੇ ਨੇ ਉਹਨਾਂ ਦਾ ਖੂਨ ਤੁਸੀਂ ਚੂਸ ਰਹੇ ਹੋ ਉਹਨਾਂ ਨੂੰ ਤੁਸੀਂ ਬੌਂਡਡ ਲੇਬਰ ਦੇ ਥੱਲੇ ਬਣਾਇਆ ਹੈ। ਇਹ ਤਾਂ ਅਸੀਂ ਸੁਣਦੇ ਸੀ ਕਿ ਜਨਰਲ ਕਿ ਬਈ ਕੋਈ ਪੱਥਰ ਘਾੜਾ ਜਿਹੜਾ ਉਹ ਵਿਚਾਰਾ ਇਸ ਗੁਰਬਤ ਦੇ ਵਿੱਚ ਜਦੋਂ ਜਾ ਰਿਹਾ ਹੋਏ ਕਿ ਭਾਈ ਉਹਨੂੰ ਲੋਕ ਇਗਨੋਰ ਕਰ ਰਹੇ ਨੇ ਤਾਂ ਉਹਦਾ ਜਿਹੜਾ ਬਣਾਇਆ ਬੁੱਤ ਹੈ ਉਸ ਦੇ ਅੱਗੇ ਸਿਰ ਝੁਕਾ ਰਹੇ ਨੇ ਉੱਥੇ ਸੋਨਾ ਸੁੱਟ ਰਹੇ ਨੇ ਤਾਂ ਉਹਨੇ ਸ਼ਾਇਦ ਕਿਸ ਅੰਦਾਜ਼ 'ਚ ਕਿਹਾ ਕਿ ਵੀ खुदा बने बैठे हैं बुत हमारे तराशे हुए कि भाई और कबीर साहब ने एक थां कहा सी कि भाई वो जिन्हें तराशिया सी उन्हें दे के छाती पाओ उन्हें तो ਉਹਦੀ ਛਾਤੀ ਤੇ ਪੈਰ ਰੱਖੇ ਤੁਸੀਂ ਪੱਥਰ ਨੂੰ ਤਰਾਸ਼ਦੇ ਹੋ ਤੇ ਕਦੇ ਤੁਸੀਂ ਉੱਤੇ ਹੋ ਕਦੇ ਥੱਲੇ ਹੋ ਤੇ ਉਹਨਾਂ ਨੇ ਕਿਹਾ ਕਿ ਜੇ ਇਹ ਮੂਰਤ ਸੱਚੀ ਹੈ ਤਾਂ ਗੜਨ ਹਾਰੇ ਖਾਓ ਕਿ ਜੇ ਸੱਚਮੁੱਚ ਇਹ ਰੱਬ ਹੈ ਤੇ ਫਿਰ ਜਿਹਨੇ ਉਹਨੂੰ ਘੜਿਆ ਜਿਹਨੇ ਉਹਦੇ ਤੇ ਪੈਰ ਰੱਖੇ ਸੀ ਪਹਿਲਾਂ ਤਾਂ ਉਹਨੂੰ ਖਾਏ ਪਰ ਇਹਦੇ ਬਾਵਜੂਦ ਇਹ ਝੂਠ ਵੀ ਵਿਕ ਰਿਹਾ ਹੈ ਔਰ ਇਹ ਸਟੋਰੀ ਜਿਹਨੇ ਮੇਰਾ ਖਿਆਲ ਹੈ ਵੀ ਇਹਨਾਂ ਨੂੰ ਕਾਫੀ ਜਿਵੇਂ ਤੁਸੀਂ ਕਿਹਾ ਵੀ ਸਾੜ ਸਤੀ ਆਈ ਹੋਈ ਹੈ ਵੀ ਇਹਨਾਂ ਦੀਆਂ ਉਹ ਪਾਥੀਆਂ ਵੀ ਜਹਾਜ਼ ਤੇ ਫੜੀਆਂ ਗਈਆਂ ਗੰਗਾ 'ਚ ਕੀ ਹੋ ਰਿਹਾ ਹੈ ਉੱਥੇ ਸਿਵੇ ਔਰ ਲਾਸ਼ਾਂ ਇਹ ਕਹਾਣੀਆਂ ਵੀ ਦੁਨੀਆ ਦੇ ਵਿਸ਼ਵ ਗੁਰੂ ਭਾਰਤ ਬਣ ਤਾਂ ਗਿਆ ਵਿਸ਼ਵ ਗੁਰੂ ਹੋਰ ਕੀ ਹੁੰਦਾ ਉਹ ਕਹਿੰਦਾ ਵੀ ਕੀ ਹੈ ਉਹ ਕਹਿੰਦਾ ਨੇ ਕਿ ਵੀ नाम तो होगा बदनाम हुए तो पता नहीं क्या हुआ नाम तो होगा विश्व गुरु तो बन गए उस पासों नहीं बने चार चफेरे पाथियां भी जहाज़ां आ रही ने और ये भी हो रहा है और ये एक होर स्टोरी जिहड़ी इस दे थल्ले ही है लेकिन मैं न्यूयॉर्क टाइम्स की स्टोरी नूं कंटिन्यू करांगा दर्शक उन्हां पिक्चर्स नूं भी देख सकते हैं और इहदी शुरुआत ही ये है कि बई ये लासूट जिहड़ा फैडरल कोर्ट दे विच फाइल होया क्योंकि 2014 'ਚ ਮੰਦਰ ਬਣਿਆ ਔਰ ਇਹ ਵਨ ਆਫ ਦਾ ਲਾਰਜੈਸਟ ਇਨ ਦਾ ਯੂਨਾਈਟਿਡ ਸਟੇਟ ਜਿਹੜਾ ਇਹ ਟੈਂਪਲ ਹੈ ਔਰ ਇਹਨੇ ਭਾਰਤ ਤੋਂ ਲੋਕਾਂ ਨੂੰ ਲਿਓਰ ਕਰਕੇ ਲਿਆਂਦਾ ਔਰ 90 ਘੰਟੇ ਹਰ ਹਫਤੇ ਉਹਨਾਂ ਤੋਂ ਕੰਮ ਲੈਂਦੇ ਨੇ ਔਰ ਉਹਨਾਂ ਨੂੰ ਜਿਹੜਾ $1.20 ਜਿਹੜੀ ਹੈ ਉਹ ਪੇ ਕੀਤਾ ਜਾਂਦਾ ਸੀ ਔਰ ਵਨ ਵਰਕਰ ਦਾ ਲਾਸੂਟ ਕਲੇਮਸ ਡਾਈਡ ਫਰਮ ਫੋਰਸਡ ਲੇਬਰ ਇਹਨੂੰ ਫੋਰਸਡ ਲੇਬਰ ਦਾ ਨਾਂ ਦਿੱਤਾ ਗਿਆ ਕਿ ਜ਼ਬਰਦਸਤੀ ਮਜ਼ਦੂਰੀ ਔਰ ਇਹ ਮੈਂ ਮੰਦਰ ਦਾ ਦੱਸਦਾ ਕਿ 2014 ਦੇ ਵਿੱਚ ਖੁੱਲ੍ਹਿਆ ਜਦੋਂ ਖੁੱਲ੍ਹਿਆ ਸੀ ਤੇ ਬੜੇ ਇਹਨਾਂ ਦੇ ਮਿਨਿਸਟਰ ਔਰ ਇਹਨੂੰ ਬੜੀ ਪਬਲਿਸਿਟੀ ਦਿੱਤੀ ਗਈ ਸੀ ਔਰ ਇਹਨੂੰ BAPS ਰੋਬਿਨਸਵਿਲ ਮੰਦਰ ਦੇ ਨਾਂ ਨਾਲ ਕਿਹਾ ਜਾਂਦਾ ਹੈ ਔਰ ਇਹ ਜਿਹੜਾ ਇਸ ਤੋਂ ਪਹਿਲਾਂ ਨਿਊ ਜਰਸੀ ਲੇਬਰ ਅਥਾਰਟੀਜ਼ ਨੇ ਉੱਥੇ ਕੰਮ ਰੁਕਵਾ ਦਿੱਤਾ ਸੀ 1 ਮਹੀਨਾ ਪਹਿਲਾਂ ਮਹੀਨੇ ਬਾਅਦ ਹੁਣ FBI ਨੇ ਰੇਡ ਕੀਤਾ ਔਰ ਇਹ ਲਾ ਜਿਹੜਾ ਸੂਟ ਹੈ ਇਹਨੂੰ ਕਲਾਸ ਕੇ ਸੂਟ ਕਹਿੰਦੇ ਨੇ 200 ਦੇ ਕਰੀਬ ਵਰਕਰਸ ਨੇ ਟੁਗੈਦਰ ਲਾ ਫਰਮ ਨੂੰ ਹਾਇਰ ਕੀਤਾ ਔਰ ਇਹ ਸਾਰੇ ਲਿਆਂਦੇ ਗਏ ਰਿਲੀਜੀਅਸ ਇਮੀਗ੍ਰੇਸ਼ਨ ਵੀਜ਼ੇ ਤੇ R1 ਹੁਣ ਰਿਲੀਜੀਅਸ ਵੀਜ਼ਾ ਹੁੰਦਾ ਹੈ ਕਿ ਜੇ ਤੁਸੀਂ ਰਿਲੀਜੀਅਸ ਰਿਚੁਅਲ ਕਰਨੇ ਨੇ ਜਿਵੇਂ ਗ੍ਰੰਥੀਆਂ ਦਾ ਹੈ ਜਾਂ ਮੁੱਲਾਂ ਦਾ ਹੈ ਜਾਂ ਪੰਡਤਾਂ ਦਾ ਹੈ ਪਰ ਇਹਨਾਂ ਸਾਰਿਆਂ ਨੂੰ ਕਿਉਂਕਿ ਨਿਊ ਜਰਸੀ 'ਚ ਇਹਨਾਂ ਦੀ ਵੱਡੀ ਗਿਣਤੀ ਹੈ ਉੱਥੇ ਕਾਂਗਰਸਮੈਨਾਂ ਦੂਜਿਆਂ ਨੂੰ ਵੀ ਇਸਤੇਮਾਲ ਕਰਦੇ ਨੇ ਸੋ ਪਹਿਲੀ ਗੱਲ ਤਾਂ ਤੁਸੀਂ ਮਜ਼ਦੂਰ ਕੰਸਟਰਕਸ਼ਨ ਵਰਕਰ ਰਿਲੀਜੀਅਸ ਤੇ ਲਿਆ ਹੀ ਨਹੀਂ ਸਕਦੇ ਪਹਿਲਾਂ ਤਾਂ ਇਹ ਫਰਾਡ ਕਿ 200 ਤੋਂ ਜ਼ਿਆਦਾ ਜਿਹੜੇ ਨੇ ਰਿਲੀਜੀਅਸ ਇਮੀਗ੍ਰੇਸ਼ਨ ਵੀਜ਼ਾ ਤੇ ਲਿਆਂਦੇ ਐਂਡ ਦੇ ਐਂਡਿਓਰਡ ਫੋਰਸਡ ਮੈਨੂਅਲ ਲੇਬਰ ਫॉर द ongoing ਕੰਸਟਰਕਸ਼ਨ ਐਂਡ ਐਕਸਪੈਂਸ਼ਨ ਆਫ ਦ ਰਿਲੀਜੀਅਸ ਪ੍ਰਾਪਰਟੀ ਔਨ 100 ਏਕੜ ਸਾਈਟ ਇਹ ਜਿਹੜਾ ਮੰਦਰ ਹੈ 100 ਏਕੜ ਦੇ ਵਿੱਚ ਹੈ 100 ਏਕੜ ਸਾਈਟ ਇਹਨਾਂ ਦੇ ਕੋਲ ਹੈ ਔਰ ਉਹਦੇ 'ਚ FBI ਵਾਜ਼ ਐਟ ਦਾ ਮਰਸਰ ਕਾਊਂਟੀ ਪ੍ਰਾਪਰਟੀ ਟਿਊਜ਼ਡੇ ਉਹਨਾਂ ਦੇ ਸਪੋਕਸਮੈਨ ਨੇ ਕਨਫਰਮ ਕੀਤਾ ਔਰ ਨਿਊਯਾਰਕ ਟਾਈਮਸ ਨੇ ਇਸ ਪਹਿਲਾਂ ਰਿਪੋਰਟ ਕੀਤਾ ਸੀ ਕਿ ਵੀ ਇਹ ਇਸ ਨੂੰ ਪ੍ਰੋਬ ਕਰ ਰਹੇ ਨੇ
ਔਰ ਜਿਹੜਾ ਲਾ ਸੂਟ ਹੈ 42 ਪੇਜ ਦਾ ਲਾ ਸੂਟ outlines years of alleged abusing and inhuman working conditions and men were put through as construction began on the temple ਕਿ ਇਹ ਕਈ ਸਾਲ ਇਹਨਾਂ ਨੂੰ ਐਕਸਪਲੋਇਟ ਕੀਤਾ ਗਿਆ ਔਰ ਉਹਨਾਂ ਦੀ ਜਿਹੜੀ ਹੈ ਮੰਦਰ ਦੀ ਮੈਨੇਜਮੈਂਟ ਨੇ ਉਹਨੇ ਕੋਈ ਰਿਸਪੌਂਡ ਨਹੀਂ ਕੀਤਾ ਔਰ ਇਸ ਸਾਰੇ 'ਚ ਇਹ ਵੀ ਆਇਆ ਕਿ ਵੀ ਇਹ ਅਕੋਰਡਿੰਗ ਟੂ ਦਾ ਲਾ ਸੂਟ ਦਾ ਮੈਨ ਹੈਡ ਦੇਅਰ ਪਾਸਪੋਰਟਸ ਟੇਕਨ ਅਪੋਨ ਅਰਾਈਵਲ ਇਨ ਦਾ ਯੂਨਾਈਟਡ ਸਟੇਟ ਜੋ ਕੰਮ ਟਿਪੀਕਲ ਏਜੰਟ ਕਰਦੇ ਨੇ ਵੀ ਉਹਨਾਂ ਸਾਰਿਆਂ ਦੇ ਉਹਨਾਂ ਨੂੰ ਲਿਆਂਦਾ ਉਹਦੇ ਰਿਲੀਜੀਅਸ ਵੀਜ਼ੇ ਤੇ ਪ੍ਰੋਮਿਸ ਕੁਛ ਕੀਤਾ ਆਉਂਦਿਆਂ ਹੀ ਉਹਨਾਂ ਦੇ ਪਾਸਪੋਰਟ ਰੱਖ ਲਏ ਤਾਂ ਕਿ ਨਿਕਲ ਨਾ ਜਾਣ ਐਂਡ ਵਰ ਫੋਰਸ ਟੂ ਲਿਵ ਐਂਡ ਵਰਕ ਇਨ ਅ ਫੈਂਸਡ ਗਾਰਡਡ ਕੰਪਾਊਂਡ ਵਿਚ ਦੇ ਵਰ ਨਾਟ ਅਲਾਊਡ ਟੂ ਲੀਵ ਉਹਨਾਂ ਨੂੰ ਚਾਰ ਚੁਫੇਰੇ ਤਾਰਾਂ ਦਾ ਉੱਥੇ ਨਾਲ ਸਿਕਿਉਰਿਟੀ ਵੀ ਇੱਥੋਂ ਤੁਸੀਂ ਜਾ ਹੀ ਨਹੀਂ ਸਕਦੇ ਕਰੋ ਇੱਥੇ ਕਰੋ ਇੱਥੇ ਹੀ ਖਾਓ ਇੱਥੇ ਹੀ ਸੌਂ ਸਿਕਿਉਰਿਟੀ ਗਾਰਡਸ ਵਰ ਸਟੇਸ਼ਨਡ ਆਊਟਸਾਈਡ ਦਾ ਕੰਪਾਊਂਡ ਐਂਡ ਕੈਮਰਾਜ਼ ਮੋਨੀਟਰਡ ਦਾ ਗਰਾਊਂਡ ਕੈਮਰੇ ਲਾ ਦਿੱਤੇ ਕਿ ਤੁਸੀਂ ਇੱਥੋਂ ਹਿੱਲ ਨਹੀਂ ਸਕਦੇ ਸਿਕਿਉਰਿਟੀ ਗਾਰਡ ਬਹਿ ਗਏ The workers would be summoned to start their day at 6:30 AM by a siren according to the ਸਵੇਰੇ 6:30 ਵਜੇ ਘੁੱਗੂ ਵੱਜਦਾ ਸੀ ਔਰ ਉਹਨਾਂ ਨੂੰ ਉੱਥੇ ਇਕੱਠੇ ਕਰ ਲੈਂਦਾ ਸੀ they received brief breaks throughout the day though their shifts ended at 7:30 AM 6:30 ਵਜੇ ਸਵੇਰੇ ਸ਼ੁਰੂ ਕਰਕੇ ਸ਼ਾਮ 7:30 ਵਜੇ 12 ਘੰਟੇ ਦੀ ਸ਼ਿਫਟ ਥਾਂ ਤੁਸੀਂ ਛੱਡ ਨਹੀਂ ਸਕਦੇ ਔਰ the men could work up to 40 days in a row without a day off 40 ਦਿਨ ਲਗਾਤਾਰ ਔਰ ਕੋਈ ਦਿਨ ਤੁਹਾਨੂੰ ਆਫ ਨਹੀਂ ਮਿਲਦਾ ਔਰ ਫਿਰ ਉਹਨਾਂ ਨੂੰ ਜਿਹੜਾ ਵਰਕਰਸ ਵਰ ਪੇਡ ਜਿਹੜੇ ਉਹ ਰੁਪੀਜ਼ ਦੇ ਵਿੱਚ ਉਹਨਾਂ ਨੂੰ ਪੇ ਕਰ ਰਹੇ ਨੇ 30,000 ਦੂਜਾ ਜਦੋਂ ਕਿ $1 ਜਦੋਂ ਅਸੀਂ ਦੇਖਦੇ ਹਾਂ ਉਹ 70 ਰੁਪਏ ਦਾ ਬਣਦਾ ਔਰ ਉਹ ਜਿਹੜੇ ਨੇ ਉਹਨਾਂ ਨੂੰ ਜਿਹੜਾ ਇਹ ਕਹਿ ਕੇ ਜੀ ਅਸੀਂ ਬਾਕੀ ਤੁਹਾਡੇ ਅਕਾਊਂਟ ਜਮ੍ਹਾਂ ਕਰਾ ਦੇਵਾਂਗੇ ਔਰ ਜਿਹੜੀ ਦਿਖਾਈ ਜਾਂਦੀ ਸੀ ਪੇ ਉਹ ਹੋਰ ਹੈ ਉਹਨਾਂ ਨੂੰ ਜਿਹੜੀ ਦਿੱਤੀ ਆ $1.20 ਦੇ ਹਿਸਾਬ ਨਾਲ ਦਿੱਤੀ ਜਾਂਦੀ ਸੀ ਔਰ ਉਹਦੇ 'ਚ ਉਹਨਾਂ ਨੇ ਫਿਰ ਜਿਵੇਂ ਲਾ ਸੂਟ 'ਚ ਹੁੰਦਾ ਉਹ ਸਾਰਾ ਉਹਨਾਂ ਨੇ ਦਿੱਤਾ ਵੀ ਕਿੰਨੇ ਡੇਂਜਰਸ ਕੰਡੀਸ਼ਨਸ 'ਚ ਉਹਨਾਂ ਨੇ ਕੰਮ ਕੀਤਾ ਦੇ ਹੈਡ ਟੂ ਮੈਨੇਜ ਸਟੋਨਸ ਦੈਟ ਵੇਡ ਸੈਵਰਲ ਟਨਸ ਦੇ ਵਰ ਐਕਸਪੋਜ਼ਡ ਟੂ ਐਂਡ breathed dust from cut stones chemical solution used to soak the stones and they were frequently exhausted for long hours with almost no days ਹੁਣ ਜੇ 100 ਏਕੜ 'ਚ ਮੰਦਰ ਜਿਹੜੇ ਕਰੇਨਾਂ ਦੇ ਨਾਲ ਪੱਥਰ ਚੁੱਕੇ ਜਾਂਦੇ ਨੇ ਉਹ ਉਹਨਾਂ ਨੂੰ ਚੁੱਕਣ 'ਤੇ ਕੀਤਾ ਉਹਨਾਂ ਨੇ ਘੜਨਾ ਸੀ ਔਰ ਇੱਕ ਵਰਕਰ ਮੋਹਨ ਲਾਲ ਨੇ ਕਿਹਾ ਮੋਹਨ ਲਾਲ ਅਲੈਜਲੀ ਡਾਈਡ ਵਾਈਲ ਹੀ ਵਾਜ਼ ਸਬਜੈਕਟਡ ਟੂ ਫੋਰਸ ਲੇਬਰ ਐਟ ਦਾ ਟੈਂਪਲ ਮਰ ਵੀ ਗਿਆ ਬੰਦਾ ਉਹਨੂੰ ਫੋਰਸ ਕੀਤਾ ਜਾ ਰਿਹਾ ਸੀ ਉਹਦੇ ਮਰਨ ਤੋਂ ਬਾਅਦ ਟੈਂਪਲ ਦੀ ਲੀਡਰਸ਼ਿਪ ਨੇ ਕਿਹਾ ਕਿ ਦੇ ਰੀਟੈਲੀਏਟਡ ਅਗੇਂਸਟ ਅਦਰ ਵਰਕਰਸ ਹੂ ਆਰਗੇਨਾਈਜ਼ਡ to demand the Lal's remains to be treated according to his religious rituals and that they improve ਉਹਨਾਂ ਨੇ ਕਿਹਾ ਜੀ ਈਵਨ ਉਹਨੂੰ ਮਰੇ ਨੂੰ ਵੀ ਰੋਲ ਦਿੱਤਾ ਉਹਨਾਂ ਨੇ ਵਰਕਰਸ ਨੇ ਜਦੋਂ ਮੰਗ ਕੀਤੀ ਕਿ ਭਾਈ ਉਹਦੇ ਜਿਹੜੀ ਐਸ਼ਿਜ਼ ਨੇ ਉਹਨੂੰ ਸੰਭਾਲਿਆ ਜਾਏ ਤੇ ਉਹਨਾਂ ਨੂੰ ਰੀਟੈਲੀਏਟ ਕੀਤਾ ਉਹਨਾਂ ਨੇ ਯਾਨੀ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਔਰ ਇਹ ਉਹਨਾਂ ਨੂੰ ਵਰਕਰਸ ਨੂੰ ਇਹ ਫੀਅਰ ਸੀ ਦੇ ਟਰਾਈ ਟੂ ਲੀਵ देयर ਵਰਕ ਐਂਡ ਦਾ ਟੈਂਪਲ ਕੰਪਾਊਂਡ ਦੇ ਵੁੱਡ ਸਫਰ ਫਿਜ਼ੀਕਲ ਰਿਸਟ੍ਰੇਂਟ ਐਂਡ ਸੀਰੀਅਸ ਹਾਰਮ ਅਕੋਰਡਿੰਗ ਟੂ ਲਾ ਸੂਟ ਉਹਨਾਂ ਨੂੰ ਇਹ ਧਮਕਾਇਆ ਗਿਆ ਕਿ ਅਸੀਂ ਤੁਹਾਨੂੰ ਛੱਡਣਾ ਨਹੀਂ ਹੈ ਜੇ ਤੁਸੀਂ ਇੱਥੋਂ ਨਿਕਲੇ ਔਰ ਇਹ ਸਾਰੇ ਅੱਗੇ ਲਾ ਸੂਟ ਦਾ ਵੇਰਵਾ ਹੈ ਔਰ ਇਹ ਇਹਦੇ ਜਿਹੜਾ ਲਾ ਸੂਟ ਦਾ ਕਰਕਸ ਹੈ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੂੰ ਇੰਨੇ ਰਗੜਿਆ ਗਿਆ ਇੰਨੇ ਨਿਕੰਮੇ ਕੰਮਾਂ ਦੇ ਉੱਤੇ ਕਿ ਉਹਨਾਂ ਦਾ BAPS ਜਿਹੜਾ ਵੀ ਮੰਦਰ ਹੈ ਐਕਸ਼ਨਸ ਕੰਸਟੀਟਿਊਟ ਫੋਰਸ ਲੇਬਰ ਟ੍ਰੈਫਿਕਿੰਗ ਵਿਦ ਰਿਸਪੈਕਟ ਟੂ ਫੋਰਸ ਲੇਬਰ ਡਾਕੂਮੈਂਟ ਸਰਵਿਚੂਡ conspiracy and confiscation of immigration documents in the course of and with the intent to engage in fraud and foreign labor contracting ਇਹ ਸਾਰੇ ਲਾ ਸੂਟ ਨੇ ਔਰ ਜਦੋਂ ਫਿਰ FBI ਨੇ ਉਹਦੇ ਤੇ ਛਾਪਾ ਮਾਰਿਆ ਉਹਦੇ 'ਚ ਉਹਨਾਂ ਸਾਰਿਆਂ ਨੂੰ ਹੀ ਵਰਕਰਸ ਨੂੰ ਇੱਕ ਥਾਂ ਤੇ ਇਕੱਠੇ ਕਰਕੇ ਲੈ ਗਏ ਨੇ ਰਿਕਾਰਡ ਵੀ ਜਿਹੜਾ ਉਹਨਾਂ ਨੇ ਸੀਜ਼ ਕਰ ਲਿਆ ਔਰ ਉਸ ਤੋਂ ਪਹਿਲਾਂ ਹੀ ਕਿਉਂਕਿ ਇਸ ਦੇ ਉੱਤੇ ਤਫਸੀਸ ਤਾਂ ਚੱਲ ਹੀ ਰਹੀ ਸੀ ਉਹਨਾਂ ਸਾਰਿਆਂ ਨੂੰ ਹੁਣ ਕੋਰਟ ਦੇ ਵਿੱਚ ਕੀ ਫਾਈਨਲ ਹੋਏਗਾ ਔਰ FBI ਨੇ ਆਪਣੇ ਉਹਨਾਂ ਦੇ ਸਪੋਕਸਮੈਨ ਨੇ ਕਿਹਾ ਕਿ ਵੀ ਅਸੀਂ ਕੋਰਟ ਆਥੋਰਾਈਜ਼ਡ ਲਾਅ ਦੇ ਥੱਲੇ ਇਹ ਸਾਰਾ ਕੰਮ ਕੀਤਾ ਔਰ ਇਹ ਸਾਰੇ ਜਿਹੜੇ ਨੇ ਇਹਨਾਂ ਨੂੰ ਵਰਕਰ ਦੀ ਬੜੀ ਐਕਸਪਲੋਇਟੇਸ਼ਨ ਹੋਈ ਹੈ ਔਰ ਉਹਨਾਂ ਨੂੰ ਵਿਚਾਰੇ ਸਮਝ ਔਰ ਇਹ ਬਹੁਤ ਸਾਰੇ ਦੇ 'ਚ ਹੈ ਦੂਸਰੀ ਸਟੋਰੀ 'ਚ ਹਿਲ ਦੀ ਕਿ ਉਹ ਸਾਰੇ ਦਲਿਤ ਨੇ ਅਨਟਚੇਬਲ ਸ਼ੂਦਰ they thought they would have a good job and see America. They didn't think they would be treated like animals or like machines that are not going to get sick ਕਿ ਵੀ ਸਾਨੂੰ ਤਾਂ ਮਸ਼ੀਨਾਂ ਬਣਾਇਆ ਸੀ ਕਿ ਜਿਵੇਂ ਅਸੀਂ ਬਿਮਾਰ ਹੀ ਨਹੀਂ ਹੋ ਸਕਦੇ
ਔਰ ਉਹਦੇ 'ਚੋਂ ਇੱਕ ਜਦੋਂ ਮਰਿਆ ਤੇ ਦੂਜੇ ਨੇ ਫਿਰ ਬਗਾਵਤ ਕਰ ਦਿੱਤੀ। ਵੀ ਸੈਡ ਵੀ ਡੋਂਟ ਵਾਂਟ ਟੂ ਡਾਈ ਲਾਈਕ ਦੈਟ, ਕਿ ਅਸੀਂ ਵੀ ਇਸ ਕੁੱਤੇ ਦੀ ਮੌਤੇ ਇੱਥੇ ਨਹੀਂ ਮਰਨਾ। ਔਰ ਇਹ ਹੈ ਕਿ ਜੋ ਅਲਾਮਾ ਇਕਬਾਲ ਨੇ ਕਿਹਾ ਕਿ ਦਰਦ-ਏ ਇਨਸਾਨੀ ਸੇ ਇਸ ਬਸਤੀ ਕਾ ਦਿਲ ਬੇਗਾਨਾ ਹੈ। ਉੱਥੇ ਵੀ ਇਹ ਹੋ ਰਿਹਾ। ਅਮਰੀਕਾ ਦੀ ਧਰਤੀ ਤੇ ਆ ਕੇ 100 ਏਕੜ 'ਚ ਮੰਦਰ ਬਣਾਉਣ ਦੇ ਨਾਂ ਥੱਲੇ ਵੀ ਉਹੀ ਸ਼ੂਦਰ, ਉਹੀ ਗਰੀਬ, ਉਸ ਦੇ ਨਾਲ ਕੀ ਵਾਪਰਿਆ। ਘੱਟੋ ਘੱਟ ਅਮਰੀਕਾ ਉਹ ਧਰਤੀ ਤਾਂ ਹੈ ਜਿੱਥੇ ਇਹਨਾਂ ਬਾਹਮਣਾਂ ਨੂੰ ਆਨਸਰੇਬਲ ਬਣਾਇਆ ਗਿਆ ਹੈ। ਔਰ ਘੱਟੋ ਘੱਟ ਇਹ ਸਟੋਰੀ ਨਿਊਯਾਰਕ ਟਾਈਮਸ ਦੇ ਕੇ ਔਰ ਆਉਣ ਵਾਲੇ ਪੀਰੀਅਡ 'ਚ ਜਦੋਂ ਇਹ ਟਰਾਇਲ ਚੱਲੇਗਾ, ਇਹਨਾਂ ਦਾ ਇਹ ਸਾਰਾ ਹੀ ਜਿਹੜਾ ਝੂਠ ਔਰ ਇਨਸਾਨੀਅਤ ਔਰ ਫਲਾਣਾ ਔਰ ਸਰਵੇ ਭਵੰਤੂ ਸੁਖਿਨੈ ਸਰਵੇ ਸੰਤੂ ਨਿਰਾਮਿਆ ਵਿਸ਼ਵ ਏਕ ਕੁਟੁੰਬ ਔਰ ਇਹ ਵਿਸ਼ਵ ਗੁਰੂ ਭਾਰਤ ਮਾਤਾ ਕੀ ਜੈ ਹੋ। ਹੁਣ ਉੱਥੇ ਉਹਨਾਂ ਨੂੰ ਕਹੋ ਜੀ ਅਦਾਲਤ 'ਚ ਨਾਅਰਾ ਲਾਣਾ ਹੈ ਭਾਰਤ ਮਾਤਾ ਕੀ ਜੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੱਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤਨੇ ਜਾਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।